बिस्मिल्लाहिर्रहमानिर्रहीम। अल्लाहुम्मा सल्लि अला सय्यिदिना मुहम्मद व आलिहि व इतरति वदादे कुल्ले मालूमिल्लाह का अस्तगफिरुल्लाह अल्लज़ी ला इलाहा इल्ला हुवल हय्युल क़य्यूम तुब ला या हय्यु या क़य्यूम। अस्सलामु अलैकुम। ਤੁਹਾਡਾ ਭਰਾ ਜਵੇਦ ਇਕਬਾਲ ਚੱਠਾ ਪੰਜਾਬੀ ਸਾਂਝਾ ਤੋਂ ਅੱਜ ਕਿਸੇ ਜਗ੍ਹਾ ਤੇ ਬੈਠੇ ਸਾਂ ਤੇ ਗੱਲਾਂ ਲੋਕ ਇੱਥੇ ਕਰਨ ਲੱਗ ਪਏ। ਬੈਠੇ ਆ ਕਿ ਜ਼ਿਮੀਂਦਾਰ ਜਿਹੜੇ ਨੇ ਇਹ ਕਣਕਾਂ ਨੂੰ ਅੱਗਾਂ ਲਾਈ ਜਾਂਦੇ ਨੇ, ਗੌਰਮੈਂਟ ਨੂੰ ਮੁਆਵਜ਼ਾ ਦੇਵੇਗੀ ਜਾਂ ਕਿ ਅੱਗਾਂ ਲਾਉਣੇ ਨੇ। ਤੁਸੀਂ ਵੇਖ ਲਓ ਤੇ ਜਿਹੜੀ ਕਣਕ ਦਾ ਰੇਟ ਸਹੀ ਲੱਭਣ ਰਿਹਾ ਉਹਨੂੰ ਗੌਰਮੈਂਟ ਮੁਆਵਜ਼ਾ ਕੀ ਦੇਣਾ। ਸਾਡੇ ਇਲਾਕੇ ਦੇ ਵਿੱਚ ਮੈਂ 5-7 ਬਕੂਏ ਸਾਡੇ ਇਲਾਕੇ 'ਚ ਹੋ ਗਏ ਨੇ। ਕਿਸੇ ਦੀ 30 ਕਿੱਲੇ ਸੜ ਗਈ ਕਣਕ, ਕਿਸੇ ਦੀ 2 ਕਿੱਲੇ, ਕਿਸੇ ਦੀ 4 ਕਿੱਲੇ, ਕਿਸੇ ਦੀ 5 ਕਿੱਲੇ। ਇਸ ਖਾਸ ਤੌਰ 'ਤੇ ਇਸ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੈ ਜ਼ਿਮੀਂਦਾਰ ਦਾ। ਤੁਸੀਂ ਇਹ ਹਿਸਾਬ ਕਰ ਲਓ ਕਿ ਊਂਠਣੀ ਤੇ ਇੱਕ ਬੰਦੇ ਨੇ ਵਾਰੀ ਸੀ ਨਾ, ਤੇ ਜ਼ਵਾਲ ਪੂਰੀ ਹੀ ਮਤਲਬ ਉਸ ਬਸਤੀ ਤੇ ਆ ਗਿਆ। ਇਸ ਤਰ੍ਹਾਂ ਹੀ ਸਾਡੀ ਮਜ਼ਲੂਮ ਸਾਡੇ ਕਿਸਾਨ ਭਰਾ, ਜ਼ਿਮੀਂਦਾਰ ਭਰਾ ਇਸ ਜ਼ਾਲਮ ਲੋਕ, ਜ਼ਾਲਮ ਹੁਕਮਰਾਨਾਂ ਦੇ ਗਲਤ ਫੈਸਲੇ ਸਾਡੇ ਜ਼ਿਮੀਂਦਾਰਾਂ 'ਤੇ ਰੇਟ ਸ਼ੇਪ ਦਾ, ਕਣਕਾਂ ਦਾ ਰੇਟ, ਕਪਾਹ ਦਾ ਰੇਟ, ਗੈਰ ਕਾਨੂੰਨੀ ਕੰਮ, ਜ਼ੁਲਮ, ਬਰਬਰੀਅਤ ਦਾ ਸਾਰਾ ਜ਼ਵਾਲ ਜਿਹੜਾ ਉਹ ਸਾਰੀ ਮਤਲਬ ਸਾਡੀ ਆਵਾਮ ਸਾਡੇ 'ਤੇ ਆਉਣਾ। ਜਿਹੜਾ ਗਰੀਬ ਆਦਮੀ ਵਿਚਾਰਾ ਫਸਲ ਨੂੰ ਖਰਚਾ ਕਰਕੇ ਫਸਲ ਉਗਾ ਕੇ ਜਵਾਨ ਕਰਦਾ ਹੈ ਅਤੇ ਉਹਦਾ ਦਿਲ ਕਰਦਾ ਕਿ ਜਦੋਂ ਪੱਕੇ ਨੂੰ ਸਾੜਦੇ ਹਾਂ, ਕੋਈ ਗੱਲ ਨਹੀਂ ਐਵੇਂ ਕੰਮ ਅਕਲੀ ਆ। ਗੌਰਮੈਂਟ ਨੇ ਕੀ ਮੁਆਵਜ਼ਾ ਦੇਣਾ, ਉਹ ਵਿਚਾਰਾ ਮਤਲਬ ਇਹਨੇ ਜੋਗਾ ਹੈ ਹੀ ਨਹੀਂ ਹੈਗਾ। ਜੇ ਗੌਰਮੈਂਟ ਮੁਆਵਜ਼ਾ ਦੇਣ ਜੋਗੀ ਹੁੰਦੀ ਅਤੇ ਉਹ ਫਸਲ ਦਾ ਰੇਟ ਠੀਕ ਕਰ ਛੱਡਦੀ, ਉਹਨੇ ਅੱਗ ਕਿਉਂ ਲਾਉਣੀ ਸੀ। ਇਹ ਸਾਰੀ ਸਾਡੀ ਇਸ ਜਿਹੜੀ ਸਾਡੀ ਆਲਾ ਅਦਾਰੇ ਜਿਹੜੇ ਉਹਨਾਂ ਦੇ ਫੈਸਲੇ ਗਲਤ ਨੇ, ਜ਼ੁਲਮ ਕਰ ਰਹੇ ਜਿਹੜੇ, ਇਹ ਉਹਨਾਂ ਨਿਸ਼ਾਨੀ ਜੋ ਨਿਸ਼ਾਨੀ ਇੱਕ ਉਹ ਸਾਰੇ ਮੁਲਕ ਦੇ ਉੱਤੇ ਮਤਲਬ ਮੈਂ ਵੇਖਿਆ ਕਿ ਇੱਕ ਜਗ੍ਹਾ ਸਾਡੇ ਇਲਾਕੇ 'ਚ ਨਹੀਂ, ਇਹ ਪੂਰੇ ਪੰਜਾਬ 'ਚ ਹੀ ਕਣਕਾਂ ਬਹੁਤ ਅੱਗਾਂ ਲੱਗੀਆਂ ਅੱਗਾਂ। ਇਹ ਇੱਕ ਨਿਸ਼ਾਨੀ ਆ ਕਿ ਜ਼ੁਲਮ ਜ਼ਰਾ ਕੋਈ ਕਰ ਰਿਹਾ ਅਤੇ ਜ਼ਿਆਦਤੀ ਕਿਸੇ ਨਾਲ ਹੋ ਰਹੀ ਹੈ। ਅੱਲਾਹ ਤਾਲਾ ਦੀ ਜ਼ਾਤ ਬੜੀ ਗਫੂਰ ਰਹੀਮ ਹੈ, ਬੜੀ ਸਤਾਰ ਹੈ, ਗਫਾਰ ਹੈ, ਬੜੀ ਦੇਣ ਵਾਲੀ ਹੈ। ਉਹ ਚੀਜ਼ ਉਹ ਖੋਹਣ ਵਾਲੀ ਨਹੀਂ ਹੈਗੀ। ਇੱਕ ਮਣ ਕਣਕ ਅਗਰ ਪਾਉਂਦਾ ਹੈ ਇੱਕ ਏਕੜ 'ਚ, ਇੱਕ ਜ਼ਿਮੀਂਦਾਰ ਕਿਸਾਨ ਜਾਂ 1.5 ਮਣ ਪਾਉਂਦਾ ਹੈ, ਉਹਨੂੰ ਅੱਲਾਹ ਤਾਲਾ ਉਹਨੂੰ ਇੱਕ ਮਣ ਦੇ ਸਦਕੇ 60 ਮਣ ਕਣਕ ਦਿੰਦਾ ਉਸ ਏਕੜ ਦੇ ਵਿੱਚੋਂ। ਅਤੇ ਉਹਦੀ ਕੋਈ ਕਰੀਮੀ 'ਚ ਕੋਈ ਕਸਰ ਹੈ ਜਾਂ ਉਹ ਚਾਹਵੇਗਾ ਕਿ ਮਤਲਬ ਮੈਂ ਇੰਨੀ ਮਤਲਬ ਆਪਣਾ ਦੇ ਰਿਹਾ ਇਹਨਾਂ ਨੂੰ। ਅਤੇ ਅੱਲਾਹ ਤਾਲਾ ਤਾਂ ਕਦੇ ਵੀ ਕਿਸੇ ਦਾ ਆਪਣੇ ਬੰਦੇ ਦਾ ਨਹੀਂ ਮਤਲਬ ਇਸ ਤਰ੍ਹਾਂ ਸੋਚਦੀ ਹੈ। ਉਹ ਤਾਂ ਬਿਹਤਰ 70 ਮਾਵਾਂ ਨੂੰ ਜ਼ਿਆਦਾ ਪਿਆਰ ਕਰਦੀ ਆ। ਅਸੀਂ ਇਹ ਅੱਲਾਹ ਤਾਲਾ ਦੇ ਦੋਸ਼ ਦੇ ਨਹੀਂ ਸਕਦੇ ਨਾ, ਸਾਨੂੰ ਦੇਣਾ ਵੀ ਚਾਹੀਦਾ। ਹੁਣ ਜੋ ਅੱਲਾਹ ਤਾਲਾ ਫੈਸਲੇ ਅੱਲਾਹ ਤਾਲਾ ਕਰਦਾ ਬਿਹਤਰ ਕਰਦਾ, ਲੇਕਿਨ ਅਸੀਂ ਜਦੋਂ ਅਸੀਂ ਖਾਮੋਸ਼ ਰਹਾਂਗੇ, ਅਸੀਂ ਵਾਅਦਾ ਨਹੀਂ ਉਠਾਵਾਂਗੇ, ਸਾਡੇ ਜ਼ੁਲਮ ਹੋ ਰਹੇ ਨੇ, ਜ਼ੁਲਮ ਦੇ ਖਿਲਾਫ ਵਾਅਦਾ ਨਹੀਂ ਉਠਾਵਾਂਗੇ, ਅਤੇ ਫਿਰ ਸਾਡਾ ਇਹੋ ਹਾਲ ਹੀ ਹੋਣਾ। ਕਿਸਣ ਨੇ ਅਸੀਂ ਜ਼ਿਮੀਂਦਾਰ ਤਬਕਾ, ਕਿਸਾਨ ਤਬਕਾ, ਪੱਕੀਆਂ ਫਸਲਾਂ ਸੜਦੀਆਂ ਜਾ ਰਹੀਆਂ, ਤਬਾਹ ਹੁੰਦੀਆਂ ਜਾ ਰਹੀਆਂ ਨੇ। ਚਾਹੇ ਜ਼ਿਮੀਂਦਾਰ ਦੇ ਰੋਂਦੇ ਕਰਲਾਉਂਦੇ, ਉਹ ਬੁਰੇ ਹਾਲ ਹੋਏ ਨੇ, ਉਹਨਾਂ ਦੇ ਖਰਚੇ ਵੀ ਪੂਰੇ ਨਹੀਂ ਹੋਣ ਡੇ। ਅਤੇ ਅਸੀਂ ਸੋਚੀਏ, ਅਸੀਂ ਕਹੀਏ ਵੀ ਸਾਡੇ 'ਤੇ ਅੱਲਾਹ ਤਾਲਾ ਜ਼ੁਲਮ ਕਰ ਰਿਹਾ, ਨਹੀਂ, ਇਹ ਕਿਸੇ ਦੇ ਕੀਤੀਆਂ ਸਾਡੇ ਅੱਗੇ ਆਉਣੀਆਂ। ਇਸ ਜਿਹੜੀ ਮਜ਼ਲੂਮ ਆਵਾਮ ਸਾਡੀ ਜਿਹੜੀ ਹੈਗੀ, ਜ਼ੁਲਮ ਕਰਦੇ ਨੇ ਲੋਕ, ਜਿਹੜੇ ਅਦਾਰੇ ਸਾਡੇ ਨਾਲ, ਜਿਹੜੀ ਗੌਰਮੈਂਟ ਸਾਨੂੰ ਜ਼ੁਲਮ ਕਰਦੀ ਪਈ ਆ, ਸਾਰੇ ਮੁਲਕ ਦੇ ਉੱਤੇ ਹੀ ਸਾਰਾ ਕੋਈ ਸਵਾਲ ਹੋਣਾ ਹੈ। ਇਹ ਨਿਸ਼ਾਨੀਆਂ ਨੇ, ਸਭ ਤੋਂ ਵੱਡੀਆਂ ਨਿਸ਼ਾਨੀਆਂ ਇਹ ਨੇ, ਜਿਨ੍ਹਾਂ 'ਤੇ ਅਸੀਂ ਗੌਰ ਨਹੀਂ ਕਰਦੇ, ਤਵੱਜੋ ਨਹੀਂ ਦਿੰਦੇ। ਅਤੇ ਅਸੀਂ ਉਸ ਗਫੂਰ ਰਹੀਮ ਜ਼ਾਤ ਦੇ ਉੱਤੇ ਬੜੇ ਬੜੇ ਤਮਾਦ ਉਮੀਦ ਰੱਖਦੇ ਯਾਰ ਮੇਰੇ ਮਾਲਕਾ, ਆਪਣਾ ਕਰਮ ਫਰਮਾ, ਆਪਣਾ ਰਹਿਮ ਫਰਮਾ, ਉਹਨਾਂ ਨੂੰ ਹਦਾਇਤ ਦੇ ਕਿ ਇਹ ਨਾਇਨਸਾਫੀ ਦਾ ਦੌਰ ਚੱਲਦਾ ਪਿਆ ਹੈ, ਜ਼ੁਲਮ ਦਾ ਦੌਰ ਚੱਲਦਾ ਪਿਆ ਹੈ। ਇਹ ਨਿਸ਼ਾਨੀਆਂ ਜਿਹੜੀਆਂ ਤੂੰ ਸਾਨੂੰ ਵਿਖਾ ਰਿਹਾ, ਇਹ ਸਾਡੇ 'ਤੇ ਕਰਮ ਫਰਮਾ, ਆਪਣਾ ਖਾਸ ਕਰਮ ਫਰਮਾ। ਇਹਨਾਂ ਗਰੀਬ ਆਵਾਮ ਦਾ ਕੋਈ ਕਸੂਰ ਨਹੀਂ, ਗਰੀਬ ਕਿਸਾਨ ਦਾ ਕੋਈ ਕਸੂਰ ਨਹੀਂ, ਜਿਨ੍ਹਾਂ ਦੀ ਰੋਜ਼ੀ ਰੋਟੀ ਇਹ ਸਾਰੀ ਜਿਹੜੀ ਸਾਲ ਪੂਰੀ ਮਿਹਨਤ ਕਰਦੇ ਨੇ, ਅਤੇ ਉਹਨਾਂ ਨੂੰ ਇਹ ਉਮੀਦ ਹੁੰਦੀ ਹੈ ਕਿ ਅਸੀਂ ਇਹ ਫਸਲ ਚੁੱਕ ਕੇ ਅਸੀਂ ਘਰ ਦਾ ਖਰਚਾ ਵੀ ਚਲਾਵਾਂਗੇ, ਬੱਚੀ ਦੀ ਸ਼ਾਦੀ ਕਰਾਂਗੇ, ਬੱਚਿਆਂ ਦੀ ਸ਼ਾਦੀ ਕਰਾਂਗੇ, ਘਰ ਬਾਹਰ ਬੱਚੇ ਪੜ੍ਹਾਵਾਂਗੇ, ਹੋਰ ਵੀ ਘਰਾਂ ਦੇ ਅਖਰਾਜਾਤ ਸਾਰੇ ਪੂਰੇ ਕਰਾਂਗੇ। ਜਿੰਨਾ ਚਿਰ ਅਸੀਂ ਆਵਾਜ਼ ਨਹੀਂ ਉਠਾਵਾਂਗੇ ਅੱਲਾਹ ਤਾਲਾ ਦੇ ਖਿਲਾਫ, ਆਪਣੇ ਹੱਕ ਦੀ ਖਾਤਰ ਆਵਾਜ਼ ਨਹੀਂ ਉਠਾਵਾਂਗੇ,
ਸਾਡੇ ਨਾਲ ਇਸ ਤਰ੍ਹਾਂ ਹੁੰਦੇ ਰਹਿਣਾ ਹੈ। ਤੇ ਮੈਂ ਸਾਰੇ ਦੋਸਤਾਂ ਨੂੰ, ਸਾਰੇ ਭਰਾਵਾਂ ਨੂੰ ਇਸ ਦੌਰ ਦੇ ਉੱਤੇ ਜਿਹੜਾ ਬਰਬਰੀਅਤ ਹੋ ਰਹੀ ਹੈ, ਜ਼ੁਲਮ ਹੋ ਰਿਹਾ ਹੈ, ਨਾਇਨਸਾਫ਼ੀ ਦਾ ਦੌਰ ਚੱਲਦਾ ਪਿਆ ਹੈ, ਸਭ ਦੋਸਤਾਂ ਨੂੰ ਚਾਹੀਦਾ ਹੈ ਕਿ ਇਹਦੇ ਖਿਲਾਫ ਆਵਾਜ਼ ਉਠਾਉਣ। ਜ਼ਿਮੀਂਦਾਰ ਖਾਸ ਤੌਰ 'ਤੇ ਕਿਸਾਨ ਭਰਾ ਸਾਰੇ ਜਿਹੜੇ ਇੱਕ ਜਗ੍ਹਾ 'ਤੇ ਇਕੱਠੇ ਹੋ ਕੇ ਆਪਣੇ ਮੁਤਾਲਬੇ, ਆਪਣੀ ਆਵਾਜ਼ ਬੁਲੰਦ ਕਰੋ। ਦੁਆ ਕਰੋ ਸਾਰੇ ਅਸੀਂ ਆਪਣੇ ਨਬੀ ਦੇ ਸਦਕੇ, ਅੱਲਾਹ ਪਾਕ ਆਪਣੇ ਸੋਹਣੇ ਮਹਿਬੂਬ ਦੇ ਸਦਕੇ ਸਾਡੀਆਂ ਫਸਲਾਂ ਨੂੰ ਕਾਇਮ ਦਾਮ ਰੱਖੇ।